23 ਅਕਤੂਬਰ ਨੂੰ ਇੱਕ ਲਾਅ ਜਿਹੜਾ ਉਹਨਾਂ ਦੀ ਲੈਜਿਸਲੇਚਰ ਨੇ ਪਾਸ ਕੀਤਾ ਔਰ ਉਸ ਲਾਅ ਦਾ ਨਾਮ ਲੈਂਡ ਬਾਉਂਡਰੀ ਲਾਅ ਹੈ। ਔਰ ਇਹ ਜਿਹੜੀ ਉਹਨਾਂ ਦੀ ਮੇਨ ਨਿਊਜ਼ ਏਜੰਸੀ ਹੈ ਚਾਈਨਾ ਦੀ, ਉਹਦੀ ਖਬਰ ਹੈ ਕਿ ਵੀ ਉਹਨਾਂ ਨੇ ਅਕਤੂਬਰ 23 ਨੂੰ ਜਿਹੜਾ ਲਾਅ ਪਾਸ ਕੀਤਾ, ਜਿਹੜਾ 1 ਜਨਵਰੀ 2022 ਨੂੰ ਆਪਰੇਸ਼ਨਲ ਹੋਏਗਾ, ਲਾਗੂ ਹੋਏਗਾ। ਔਰ ਇਹਦੇ 'ਚ ਕੀ ਹੈ, ਔਰ ਉਹਦੇ ਐਗਜ਼ੈਕਟ ਕੋਟ ਅਨਕੋਟ ਲਫ਼ਜ਼ ਨੇ, ਇਟ ਐਂਡ stipulates that sovereignty and territorial integrity of People's Republic of China are sacred and inviolable। ਕਿਉਂਕਿ ਇੰਡੀਆ ਨੂੰ ਮੈਸੇਜ ਦੇ ਰਹੇ ਨੇ ਕਿ ਵੀ ਸਾਡੇ ਲਈ ਜਿਹੜੀ ਸਾਡੀ ਸੋਵਰਨਿਟੀ ਹੈ, ਸਾਡੀ ਧਰਤੀ ਦੀ, ਉਹ ਬਹੁਤ ਪਵਿੱਤਰ ਹੈ। ਉਹਨਾਂ ਨੂੰ ਵੀ ਉਹਨਾਂ ਕਿਹਾ ਤੁਹਾਡੀ ਗਾਂ ਮਾਤਾ ਪਵਿੱਤਰ ਹੈ, ਸਾਡੇ ਲਈ ਵੀ ਇਹ ਜਿਹੜੀ ਹੈ ਸੋਵਰਨਿਟੀ ਜਿਹੜੀ ਹੈ, ਸੋਵਰਨਿਟੀ ਐਂਡ ਟੈਰੀਟੋਰੀਅਲ ਇੰਟੈਗਰਿਟੀ, ਜਿੱਥੇ ਕਿ ਅਸੀਂ ਬੈਠੇ ਹਾਂ ਤਾਂ ਸਾਡਾ ਹੈ ਹੀ ਹੈ, ਪਰ ਸਾਊਥ ਤਿੱਬਤ ਵੀ ਸਾਡਾ ਹੈ, ਜਿਹਨੂੰ ਤੁਸੀਂ ਅਰੁਣਾਚਲ ਕਹਿੰਦੇ ਹੋ, ਤੇ ਲਦਾਖ ਜਿਹਨੂੰ ਤੁਸੀਂ ਯੂਨੀਅਨ ਟੈਰੀਟਰੀ ਬਣਾਤਾ, ਇਹ ਵੀ ਸਾਡਾ 5 ਫਿੰਗਰਸ ਨੇ। ਹੁਣ ਇੰਡੀਆ ਨੂੰ ਸਮਝ ਆ ਗਈ ਕਿ ਉਹਨਾਂ ਨੇ ਸੋਵਰਨਿਟੀ, ਟੈਰੀਟੋਰੀਅਲ ਇੰਟੈਗਰਿਟੀ ਔਰ ਓਪਨਿੰਗ ਅਪ, ਉਹਨਾਂ ਨੇ ਕਿਹਾ ਜੀ ਪਿੰਡਾਂ 'ਚ, ਇਹਦਾ ਮਤਲਬ ਇਹ ਹੈ ਕਿ ਉਹ ਇਹਨਾਂ ਦੇ ਸਿਰ ਦੇ ਉੱਤੇ ਆ ਕੇ ਬਹਿ ਗਏ ਨੇ। ਔਰ ਇਸ ਸਾਰਿਆਂ ਨੂੰ ਜੋ ਮੈਸੇਜ ਚੀਨ ਨੇ ਦੇਣਾ ਚਾਹਿਆ, ਨਾਲ ਹੀ ਉਹਨਾਂ ਨੇ ਕਿਹਾ ਵੀ ਇਹਦੇ ਲਈ ਜਿੰਨੀਆਂ ਅਸੀਂ ਟ੍ਰੀਟੀਜ਼ ਔਰ ਦੂਸਰੀਆਂ ਸਾਈਨ ਕੀਤੀਆਂ ਹੋਈਆਂ ਨੇ, ਅਸੀਂ ਉਹਨਾਂ ਦੇ ਨਾਲ ਜਿਹੜੇ ਆ ਕਮਿਟਡ ਹੈ। ਡੋਂਟ ਯੂਜ਼ ਨਿਊ ਲਾਅ ਟੂ ਜਸਟੀਫਾਈ ਲਾਈਨ ਆਫ ਐਕਚੁਅਲ ਕੰਟਰੋਲ ਮੂਵਸ, ਇੰਡੀਆ ਟੈਲਸ ਚਾਈਨਾ। ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਚੀਨ ਤੇ ਭਾਰਤ ਦੇ ਹਵਾਲੇ ਨਾਲ ਕਿ ਚੀਨ ਵੱਲੋਂ ਪਿਛਲੇ ਦਿਨੀ ਆਪਣੇ ਬਾਰਡਰ ਨਾਲ ਸੰਬੰਧਿਤ ਲੈਂਡ ਬਾਉਂਡਰੀ ਲਾਅ ਪਾਸ ਕੀਤਾ ਗਿਆ। ਸੋ ਇਸ ਤੇ ਭਾਰਤ ਦੀਆਂ ਚੀਕਾਂ ਨਿਕਲੀਆਂ ਹੋਈਆਂ ਨੇ। ਸੋ ਇਹ ਲਾਅ ਕੀ ਹੈ ਔਰ ਇਸ ਦੀਆਂ ਜਿਹੜੀ ਭਾਰਤ ਲਈ ਕੀ ਇੰਪਲੀਮੈਂਟਸ ਹੋਣਗੀਆਂ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਅਤੇ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਚਾਈਨਾ ਬਾਰੇ ਅਕਸਰ ਅਸੀਂ ਇਹ ਕਹਿੰਦੇ ਹਾਂ ਕਿ ਵੀ ਉਹ ਬਹੁਤ ਉੱਚੀ ਆਵਾਜ਼ ਦੇ ਵਿੱਚ ਬਿਆਨਬਾਜ਼ੀਆਂ ਨਹੀਂ ਕਰਦੇ, ਉਹ ਆਪਣੇ ਐਕਸ਼ਨ ਰਾਹੀਂ ਆਪਣਾ ਰਿਐਕਸ਼ਨ ਵੀ ਦਿੰਦੇ ਨੇ ਜੀ। ਉਹ ਐਕਟ ਕਰਦੇ ਨੇ, ਰਿਐਕਟ ਨਹੀਂ ਕਰਦੇ। ਬਿਲਕੁਲ। ਜਦੋਂ ਦਾ ਭਾਰਤ ਨੇ ਅਮਰੀਕਾ ਦਾ ਪੱਲਾ ਫੜਿਆ ਹੋਇਆ ਹੈ, ਪੱਲਾ ਫੜਨਾ ਤੇ ਆਨਰੇਬਲ ਲਫ਼ਜ਼ ਹੈ, ਕੱਛ 'ਚ ਵੜਿਆ ਹੋਇਆ ਅਮਰੀਕਾ ਦੀ, ਔਰ ਅੱਖਾਂ ਬੰਦ ਕਰਕੇ ਬਿਨਾਂ ਇਹ ਜਾਣੇ ਕਿ ਗੁਆਂਢ ਦੀ ਪਾਲਿਸੀ ਉਹਦੇ ਕਿਵੇਂ ਇਹ ਖਿਲਾਫ ਜਾਏਗੀ, ਜੋ ਉਹਨੇ ਰਵੱਈਆ ਲਿਆ ਉਹ ਸਮੁੰਦਰੀ ਪਾਣੀਆਂ 'ਚ ਹੋਏ ਚਾਈਨਾ ਦੇ ਅਗੇਂਸਟ, ਉਹ ਕੁਆਡ ਦਾ ਹਿੱਸਾ ਬਣਨਾ ਹੋਏ, ਔਰ ਉਹ ਹਰ ਉਹ ਅੜਿੱਕਾ ਜੋ ਅਮਰੀਕਾ ਤਾਂ ਉਹਨਾਂ ਦੀ ਇੱਕ ਆਪਣੀ ਵੱਡੀ ਲੜਾਈ ਹੈ। ਜਿਵੇਂ ਅਕਸਰ ਸਧਾਰਨ ਜਿਹੜੀ ਕਾਮਨ ਫੋਕ ਵਿਜ਼ਡਮ ਹੁੰਦੀ ਹੈ, ਉਹਦੇ 'ਚ ਉਹ ਕਹਿਣਗੇ ਕਿ ਜੇ ਤੁਸੀਂ ਸਾਨਾਂ ਦੇ ਭੇਡ 'ਚ ਨਹੀਂ ਖਲੋਈ ਦਾ ਲੱਗੇ, ਕਿਉਂਕਿ ਪਤਾ ਨਹੀਂ ਹੈ ਕਿ ਭੂਸਰੇ ਸਾਨ ਨੇ ਕਿਹਦੇ ਸਿੰਘ ਮਾਰ ਦੇਣਾ। ਸੋ ਇਹ ਇੱਕ ਹੁਣ ਦੋਨੋਂ ਹੀ, ਅਮਰੀਕਾ ਦੁਨੀਆ ਦੀ ਸੁਪਰ ਪਾਵਰ ਹੈ, ਚਾਈਨਾ $15 ਟ੍ਰਿਲੀਅਨ ਦੀ ਇਕਨੋਮੀ ਦੇ ਨਾਲ ਐਮਰਜਿੰਗ ਮਿਲਟਰੀ ਐਂਡ ਫਾਈਨੈਂਸ਼ੀਅਲ ਪਾਵਰ ਹੈ, ਔਰ ਜ਼ਾਹਰ ਹੈ ਅਮਰੀਕਾ ਦੇ ਆਪਣੇ ਇੰਟਰਸਟ ਨੇ, ਚਾਈਨਾ ਦੇ ਆਪਣੇ ਇੰਟਰਸਟ ਨੇ। ਸੋ ਦੋਨੋਂ ਸਾਨਾ ਵਾਂਗ ਭਿੜ ਰਹੇ ਨੇ ਅੱਡ ਫਰੰਟਸ ਤੇ। ਹੁਣ ਜੇ ਉਹ ਹਾਈਪਰਸੋਨਿਕ ਮਿਸਲ ਚੀਨ ਦੀ ਗੱਲ ਆਈ ਤੇ ਅੱਜ ਅਮਰੀਕਾ ਦੇ ਜਿਹੜੇ ਸਾਬਕਾ ਫੌਜੀ ਚੀਫ, ਔਰ ਉਹਨੇ ਵੀ ਬਿਆਨ ਦਿੱਤਾ ਹੈ ਕਿ ਵੀ ਅਸੀਂ ਤਾਂ ਪਿੱਛੇ ਰਹਿ ਗਏ। ਦਿਸ ਇਜ਼ ਲਾਈਕ ਏ ਸਪੂਤਨਿਕ ਮੂਵਮੈਂਟ। ਸਮੋਤਰਿਕ ਮੂਵਮੈਂਟ ਲਫ਼ਜ਼ ਜਿਹੜਾ ਉੱਥੋਂ ਆਇਆ, ਕਿਉਂਕਿ ਅਮਰੀਕਾ ਔਰ ਸੋਵੀਅਤ ਯੂਨੀਅਨ ਉਸ ਜ਼ਮਾਨੇ ਦੇ ਵਿੱਚ ਸਪੇਸ ਦੇ ਵਿੱਚ ਜਿਹੜਾ ਉਹ ਕੰਪੀਟ ਕਰ ਰਹੇ ਸੀ, ਔਰ ਇੱਕਦਮ ਆਇਆ ਕਿ ਵੀ ਕਿਵੇਂ ਉਹਨਾਂ ਨੇ, ਚਾਈਨਾ ਨੇ ਆਪਣਾ ਜਿਹੜਾ ਉਹ ਸਪੇਸ ਯਾਨ ਜਿਹਦਾ ਨਾਂ ਸਪੂਤਨਿਕ ਰੱਖਿਆ ਗਿਆ। ਫਿਰ ਅਸੀਂ ਯੂਰੀ ਗਾਗਰਿਨ ਦੀ ਗੱਲ ਕਰਦੇ ਹਾਂ ਜਿਹੜਾ ਸਭ ਤੋਂ ਪਹਿਲਾਂ ਗਿਆ, ਔਰ ਇਹ ਜੋ ਹੀ ਆਇਆ ਤੇ ਅਮਰੀਕਾ ਵਾਸ ਸਟੰਡ। ਇਸ ਲਈ ਜਦੋਂ ਕਿਸੇ ਗੱਲ ਦੇ ਲਈ ਅੱਜ ਵੀ ਕੋਈ ਜਿਹਨੂੰ ਹੈਰਤ ਅੰਦੇਜ਼ ਗੱਲ ਕਹਿਣਾ ਹੋਏ ਤਾਂ ਉਹਨੂੰ ਸਪੂਤਨਿਕ ਮੂਵਮੈਂਟ ਕਹਿੰਦੇ ਨੇ ਕਿ ਵੀ ਇਹ ਕੀ ਹੋਇਆ। ਹੁਣ ਇਹੀ ਐਗਜ਼ੈਕਟਲੀ ਇਹ ਟਰਮ ਜਿਹੜਾ ਹੈ ਉਹ ਫੌਜੀ ਚੀਫ ਅਮਰੀਕਾ ਦਾ ਇਸਤੇਮਾਲ ਕਰ ਰਿਹਾ ਹੈ ਕਿ ਇਹ ਹਾਈਪਰਸੋਨਿਕ ਜਿਹੜਾ ਮਿਸਲ ਦਾ ਉਹਨਾਂ ਦਾ ਆਇਆ, ਇਹ ਤਾਂ ਸਪੇਸ ਦੇ ਵਿੱਚ ਉਹਨਾਂ ਦੀ ਬੜੋਤਰੀ ਹੈ, बढ़त ਹੈ ਚੀਨ ਦੀ। ਦਿਸ ਇਜ਼ ਲਾਈਕ ਅ ਸਪੂਤਨਿਕ ਮੂਵਮੈਂਟ। ਹੁਣ ਇੱਕ ਪਾਸੇ ਤਾਂ ਚੀਨ ਉਹ ਆਰਟੀਫਿਸ਼ੀਅਲ ਇੰਟੈਲੀਜੈਂਸ ਹੋਏ, ਉਹ ਸਪੇਸ ਫਾਈਟ ਹੋਏ, ਉਹ ਆਰਟੀਫਿਸ਼ੀਅਲ ਆਈਲੈਂਡ ਬਣਾਉਣੇ ਹੋਣ ਸਾਊਥ ਚਾਈਨਾ ਸੀ 'ਚ, ਉਹ ਉਹਨਾਂ ਦਾ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਹੋਏ ਜਿਹਦੇ 'ਚ 120 ਦੇ ਕਰੀਬ ਮੁਲਕ ਜਿਹੜੇ ਨੇ ਉਹਨਾਂ ਨੇ ਉਹ ਵਿਨ ਕੀਤੇ ਹੋਏ ਨੇ। 30-35 ਦੇ ਵਿੱਚ ਤਾਂ ਆਲਰੇਡੀ ਇਨਫਰਾਸਟ੍ਰਕਚਰ ਦੇ ਲਈ
ਬਿਗ ਇਨਵੈਸਟਮੈਂਟਸ ਕੀਤੀਆਂ ਹੋਈਆਂ। ਅੱਛਾ। ਹੁਣ ਉਸ ਸਾਰੇ ਦੇ ਸਾਹਮਣੇ ਤੁਸੀਂ ਇੱਕ ਭੁੱਖਿਆਂ ਨੰਗਿਆਂ ਦਾ ਮੁਲਕ, ਜਿਹੜੀ ਗਲੋਬਲ ਹੰਗਰ ਇੰਡੈਕਸ ਦੇ ਵਿੱਚ ਤੁਸੀਂ ਸਬ ਸਹਾਰਨ ਮੁਲਕਾਂ ਤੋਂ ਥੱਲੇ ਹੋ, ਪਾਕਿਸਤਾਨ, ਬੰਗਲਾਦੇਸ਼, ਸ੍ਰੀਲੰਕਾ ਤੋਂ ਥੱਲੇ ਹੋ। $2 ਟ੍ਰਿਲੀਅਨ ਵੀ ਤੁਹਾਡੀ ਇਕਨੋਮੀ ਜਿਹੜੀ ਆ ਉਹ ਸਟੈਂਡ ਕਰੇਗੀ ਨਹੀਂ ਕਰੇਗੀ, ਹਾਈਐਸਟ ਅਨਐਮਪਲੋਇਮੈਂਟ ਰੇਟ ਹੈ। ਔਰ ਉਸ ਸਾਰੇ ਦੇ ਚਲਦੇ ਆ 35 40 45 ਲੱਖ ਬੰਦਾ ਤੁਹਾਡਾ ਕੋਵਿਡ-19 ਚ ਤੁਸੀਂ ਮਰਵਾ ਲਿਆ, ਉਹਨੂੰ ਵੀ ਵਿਕਟਰੀ ਕਹੀ ਜਾਂਦੇ ਹੋ। ਜਦੋਂ ਕਰੋ ਹਰ ਇੱਕ ਦੇ ਫੋਨ ਤੇ ਵੱਜਦਾ ਹੈ ਕਿ ਵਧਾਈ ਹੋ 100 ਕਰੋੜ ਕੋ ਵੈਕਸੀਨ ਲੱਗ ਗਈ। ਝੂਠ ਹੀ ਤੁਸੀਂ ਬੋਲਣਾ ਹੈ। ਔਰ ਉਸ ਸਾਰੇ ਜੋ ਤੁਸੀਂ ਕੀ ਕਰ ਸਕਦੇ ਹੋ। ਔਰ ਕਿਉਂਕਿ ਅਮਰੀਕਾ ਦੇ ਨਾਲ ਜਾਂ ਚਾਈਨਾ ਹੁਣ ਤਾਂ ਦੋਨੋਂ ਇਸ ਲੈਵਲ ਦੇ ਉੱਤੇ ਜਾ ਚੁੱਕੇ ਨੇ ਕਿ ਇਹਨਾਂ ਨੂੰ ਵੀ ਪਤਾ ਹੈ ਕਿ ਜੇ ਕਦੇ ਡਾਇਰੈਕਟ ਫੌਜੀ ਟੱਕਰ ਹੁੰਦੀ ਹੈ ਕਿਸੇ ਪਾਸਿਓਂ ਵੀ, ਉਹਦਾ ਤਾਂ ਮਤਲਬ ਸਾਰੇ ਪਲੈਨਟ ਦੀ ਤਬਾਹੀ ਹੋਏਗੀ। ਇਸ ਲਈ ਉਹ ਤਾਂ ਇਸ ਵੇਲੇ ਵਾਰ ਆਫ ਨਰਵਸ ਹੈ। ਲੇਕਿਨ ਹੁੰਦਾ ਇਹ ਹੈ ਕਿ ਵੀ ਜਿਵੇਂ ਉਹ ਕਰਾਚੀ ਦੀ ਜਿਹੜੀਆਂ ਉਹ ਗੱਡਿਆਂ ਦੇ ਹਵਾਲੇ ਨਾਲ ਕੋਈ ਕਹਿ ਰਿਹਾ ਸੀ ਕਿ ਵੀ ਜਿਹੜੇ ਸਾਨ ਜਿਹੜੇ ਨੇ ਉਹ ਗੱਡਾ ਹੁੰਦੇ ਨੇ, ਇੱਕ ਜਿਹੜਾ ਉਹ ਤਗੜਾ ਜਾਣ ਵਾਲਾ ਹੁੰਦਾ, ਇੱਕ ਮਾੜਾ ਹੁੰਦਾ, ਤੇ ਉਹ ਇਵੇਂ ਦਾ ਕੰਮ ਹੀ ਨਹੀਂ। ਪਰ ਜਿਹੜੀ ਉਹ ਕੁੱਟ ਰਿਹਾ ਹੁੰਦਾ ਉਹ ਗੱਡਾ ਚਲਾਉਣ ਵਾਲਾ, ਉਹ ਤਗੜੇ ਨੂੰ ਕੁੱਟ ਰਿਹਾ ਹੁੰਦਾ, ਉਹ ਦੂਜਾ ਦੇਖ ਰਿਹਾ ਹੁੰਦਾ ਵੀ ਇਹ ਮੈਨੂੰ ਵੀ ਪੈ ਗਈ। ਉਹ ਫਿਰ ਹੋਰ ਵਿਚਾਰੇ 'ਚ ਨਹੀਂ ਵੀ ਜਾਨ ਹੁੰਦੀ, ਉਹ ਦੌੜਨ ਦੀ ਕੋਸ਼ਿਸ਼ ਕਰਦਾ। ਸੋ ਹੁਣ ਚੀਨ ਨੇ ਅਮਰੀਕਾ ਦੇ ਨਾਲ ਤਾਂ ਉਸ ਕਿਸਮ ਦਾ ਨਹੀਂ ਹੋਣਾ, ਨਾ ਹੀ ਅਮਰੀਕਾ ਨੇ ਵੀ ਉਸ ਕਿਸਮ ਦਾ ਟਕਰਾਅ ਕਰਨਾ। ਪਰ ਉਹ ਜਿਹੜਾ ਹੁਣ ਕੱਛ 'ਚ ਵੜਿਆ ਉਹਨੂੰ ਉਹ ਇੱਕ ਹੁਜ ਮਾਰ ਕੇ ਕਹਿੰਦੇ ਨੇ ਹਾਂ ਕਿਵੇਂ, ਇਹ ਫਿਰ ਹਿਲ ਜਾਂਦੇ ਨੇ, ਕਹਿੰਦੇ ਨੇ ਵੀ ਇਹ ਕੀ ਹੋ ਗਿਆ, ਇਹ ਕੀ ਹੋ ਗਿਆ। ਔਰ ਇਹ ਸਾਰੇ ਪੀਰੀਅਡ ਅਸੀਂ ਦੇਖਦੇ ਹਾਂ ਕਿ ਇਹ ਜੂਨ 2020 ਤੋਂ ਲੈ ਕੇ ਗਲਵਾਨ ਵੈਲੀ ਤੋਂ ਲੈ ਕੇ 13-14 ਇਹਨਾਂ ਦੇ ਗੱਲਬਾਤ ਦੇ ਰਾਉਂਡ, ਡੀ-ਐਸਕੇਲੇਸ਼ਨ, ਪੈਂਗੋਂਗ ਸੋ ਲੇਕ, ਭੂਟਾਨ ਦੇ ਨਾਲ ਉਹਨਾਂ ਨੇ ਮੈਮੋ ਆਫ ਅੰਡਰਸਟੈਂਡਿੰਗ ਕਰਕੇ ਲਾਸਟ, ਕਿਉਂਕਿ ਚਾਈਨਾ ਦਾ ਬਾਰਡਰ ਮੇਰਾ ਖਿਆਲ ਹੈ ਜਿਵੇਂ ਗਲਤ ਨਾ ਹੋਵਾਂ 20+ ਮੁਲਕਾਂ ਨਾਲ ਲੱਗਦਾ, ਸਿਰਫ 2 ਦੇ ਨਾਲ ਉਹਨਾਂ ਬਾਕੀ ਸਾਰੇ ਸੈਟਲ ਕਰ ਰਹੇ ਨੇ। ਭੂਟਾਨ ਔਰ ਭਾਰਤ ਦੇ ਨਾਲ ਹੀ ਉਹਨਾਂ ਦਾ ਝਗੜਾ ਹੈ। ਭੂਟਾਨ ਵਾਲਾ ਵੀ ਉਹਨਾਂ ਨੇ ਸੈਟਲ ਕਰ ਲਿਆ ਗੱਲਬਾਤ, ਭੂਟਾਨ ਨੇ ਵੀ ਇੰਡੀਆ ਤੋਂ ਖਹਿੜਾ ਛਡਾ ਕੇ ਕੀਤਾ, ਉਹ ਵੀ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਦਾ ਹਿੱਸਾ ਬਣੇਗਾ। ਹੁਣ ਭਾਰਤ ਨੂੰ ਨੇ ਇੱਕ ਪਾਸੇ ਤਾਂ ਇਹਨਾਂ ਦੀ ਉੱਥੇ ਫੌਜ ਵੀ ਲੱਖ ਹੁਣ ਫਸਾ ਲਈ ਲਦਾਖ ਦੇ ਵਿੱਚ, ਹੁਜਾਂ ਵੀ ਉਹ ਮਾਰ ਰਿਹਾ। ਡੀ-ਐਸਕੇਲੇਸ਼ਨ ਦੀ ਦੂਰ ਦੀ ਗੱਲ, ਉਹ ਜਿਵੇਂ ਉੱਤਰਾਖੰਡ ਦੇ ਵਿੱਚ ਉਹਨਾਂ ਨੇ, ਕਿਉਂਕਿ ਜੇ ਮੇਨ ਲੈਂਡ ਇੰਡੀਆ ਦੇ ਨੇੜੇ ਆਣਾ ਹੋਏ ਤਾਂ ਤੁਸੀਂ ਉੱਤਰਾਖੰਡ ਤਾਂ ਆ ਕੇ ਖੁੱਲਦਾ ਹੀ ਦੇਹਰਾਦੂਨ 'ਚ ਹੈ। ਦੇਹਰਾਦੂਨ ਤੋਂ ਦਿੱਲੀ ਕਿੰਨੀ ਕੁ ਦੂਰ ਹੈ, ਪੰਜਾਬ ਕਿੰਨੀ ਕੁ ਦੂਰ ਹੈ। ਸੋ ਉੱਥੇ ਵੀ ਉਹ ਆਏ ਘੋੜਿਆਂ ਤੇ ਚੜ੍ਹ ਕੇ, ਇਹਨਾਂ ਦੇ ਕੁਝ ਘੰਟੇ ਰਹਿ ਕੇ ਇਹਨਾਂ ਦੇ ਪੁੱਲ ਤੋੜ ਕੇ ਚਲੇ ਗਏ। ਇਸ ਕਿਸਮ ਦਾ ਤਾਂ ਉਹ ਕਰ ਹੀ ਰਹੇ ਨੇ। ਪਰ ਹੁਣ ਅੱਗੋਂ ਉਹਨਾਂ ਨੇ ਕੀ ਕਰਨਾ ਹੈ, ਉਹਦਾ ਕਾਨੂੰਨੀ ਤੌਰ ਦੇ ਉੱਤੇ ਚੀਨ ਨੇ ਇਹ ਜਿਹੜਾ ਹੁਣ ਘੱਟੋ ਘੱਟ ਆਖਾਂ ਧੀ ਨੂੰ ਸੁਣਾਵਾਂ ਨੂੰਹ ਨੂੰ ਵਾਂਗੂ ਉਹਨਾਂ ਨੇ ਕੀਤਾ, ਤੇ ਭਾਰਤ ਨੂੰ ਹੀ ਇਹ ਮੈਸੇਜ, ਲੇਕਿਨ ਅਮਰੀਕਾ ਨੂੰ ਵੀ ਦਿੱਤਾ ਹੈ ਕਿ ਵੀ ਅਮਰੀਕਨ ਜੋ ਕਹਿ ਰਹੇ ਨੇ ਜੀ ਅਸੀਂ ਸਾਡਾ ਐਲਾਈ ਪਾਰਟਨਰ ਇਹ ਉਹ, ਇੱਕ ਐਂਬੈਸਡਰ ਐਟ ਲਾਰਜ ਹਿੰਦੂ ਓਰੀਜਨ ਦਾ ਬੰਦਾ ਉਹਨੂੰ ਲਾਇਆ ਜਾ ਰਿਹਾ, ਉਹਦੀ ਕਨਫਰਮੇਸ਼ਨ ਹੀਅਰਿੰਗ ਅੱਜ ਕੱਲ੍ਹ ਚੱਲ ਰਹੀ ਹੈ ਸੈਨੇਟ ਦੇ ਵਿੱਚ। ਔਰ ਉਹ ਬਿਹਾਰੀ ਮੁਸਲਮਾਨ ਹੈ, ਇੰਡੀਅਨ ਪ੍ਰੋ ਇੰਡੀਆ, ਉਹ ਐਂਬੈਸਡਰ ਐਟ ਲਾਰਜ ਲੱਗੇਗਾ ਰਿਲੀਜੀਅਸ ਫਰੀडम ਨੂੰ ਮੋਨੀਟਰ ਕਰਨ ਲਈ। ਤੇ ਅਜੇ ਉਹਦੀ ਕਨਫਰਮੇਸ਼ਨ ਮੁਕੰਮਲ ਨਹੀਂ ਹੋਈ। ਉਹ ਕਹਿ ਰਿਹਾ ਸੀ ਕਿ ਵਿਲ ਹੋਲਡ ਚਾਈਨਾ ਆਨਸਰੇਬਲ ਫॉर their policies with the Uyghur Muslims. So already even ਅਮਰੀਕਾ ਦਾ ਰਿਲੀਜੀਅਸ ਡਿਪਾਰਟਮੈਂਟ ਜਾਂ ਫਰੀडम ਵਾਲਾ ਹੈ, ਉਹ ਵੀ ਇੱਕ ਇੰਡੀਅਨ ਰੈਂਟਾ ਮੁਸਲਮ ਜਿਹੜਾ ਹੈ ਉਹ ਇੰਡੀਆ ਦਾ ਕੇਸ ਪਲੀਡ ਕਰੇਗਾ ਜਾਂ ਅਮਰੀਕਾ ਦਾ ਕੇਸ। ਸੋ ਇਸ ਕਿਸਮ ਦਾ ਹੁਣ ਚੀਨ ਦੇ ਕੋਲ ਫਿਰ ਉਹਨਾਂ ਦਾ ਆਪਣਾ ਤਰੀਕਾ ਹੈ ਇਹਨੂੰ ਜਵਾਬ ਦੇਣ ਦਾ। ਉਹਨਾਂ ਨੇ 23 ਅਕਤੂਬਰ ਨੂੰ ਇੱਕ ਲਾਅ ਜਿਹੜਾ ਉਹਨਾਂ ਦੀ ਲੈਜਿਸਲੇਚਰ ਨੇ ਪਾਸ ਕੀਤਾ ਹੈ, ਔਰ ਉਸ ਲਾਅ ਦਾ ਨਾਮ ਲੈਂਡ ਬਾਉਂਡਰੀ ਲਾਅ ਹੈ। ਔਰ ਇਹ ਜਿਹੜੀ ਉਹਨਾਂ ਦੀ ਮੇਨ ਨਿਊਜ਼ ਏਜੰਸੀ ਹੈ ਚਾਈਨਾ ਦੀ, ਉਹਦੀ ਖਬਰ ਹੈ ਕਿ ਵੀ ਉਹਨਾਂ ਨੇ ਅਕਤੂਬਰ 23 ਨੂੰ ਜਿਹੜਾ ਲਾਅ ਪਾਸ ਕੀਤਾ, ਜਿਹੜਾ 1 ਜਨਵਰੀ 2022 ਨੂੰ ਆਪਰੇਸ਼ਨਲ ਹੋਏਗਾ, ਲਾਗੂ ਹੋਏਗਾ। ਔਰ ਇਹਦੇ 'ਚ ਕੀ ਹੈ, ਔਰ ਉਹਦੇ ਐਗਜ਼ੈਕਟ ਕੋਟ ਅਨਕੋਟ ਲਫ਼ਜ਼ ਨੇ, ਇਟ ਐਂਡ ਸਟਿਪੂਲੇਟਸ that sovereignty and territorial integrity of People's Republic of China are sacred and inviolable. ਹੁਣ ਚੀਨ ਵਰਗੇ ਕਮਿਊਨਿਸਟ ਮੁਲਕ ਜਿਹੜਾ ਸੇਕਰੇਡ ਔਰ ਅਨਸੇਕਰੇਡ 'ਚ ਤਾਂ ਯਕੀਨ ਨਹੀਂ ਰੱਖਦਾ, ਪਰ ਇਹ ਕਿਉਂਕਿ ਇੰਡੀਆ ਨੂੰ ਮੈਸੇਜ ਦੇ ਰਹੇ ਨੇ ਕਿ ਵੀ ਸਾਡੇ ਲਈ ਜਿਹੜੀ ਸਾਡੀ ਸੋਵਰਨਿਟੀ ਹੈ ਸਾਡੀ ਧਰਤੀ ਦੀ, ਉਹ ਬਹੁਤ ਪਵਿੱਤਰ ਹੈ। ਉਹਨਾਂ ਨੂੰ ਵੀ ਉਹਨਾਂ ਕਹਿੰਦੇ ਤੁਹਾਡੀ ਗਾਂ ਮਾਤਾ ਪਵਿੱਤਰ ਹੈ, ਸਾਡੇ ਲਈ ਵੀ ਇਹ ਜਿਹੜੀ ਹੈ ਸੋਵਰਨਿਟੀ ਜਿਹੜੀ ਹੈ, ਸੋਵਰਨਿਟੀ ਐਂਡ ਟੈਰੀਟੋਰੀਅਲ ਇੰਟੈਗਰਿਟੀ, ਜਿੱਥੇ ਕਿ ਅਸੀਂ ਬੈਠੇ ਹਾਂ ਤਾਂ ਸਾਡਾ ਹੈ ਹੀ ਹੈ, ਪਰ ਸਾਊਥ ਤਿੱਬਤ ਵੀ ਸਾਡਾ ਹੈ, ਜਿਹਨੂੰ ਤੁਸੀਂ ਅਰੁਣਾਚਲ ਕਹਿੰਦੇ ਹੋ,
ਤੇ ਲਦਾਖ ਜਿਹਨੂੰ ਤੁਸੀਂ ਯੂਨੀਅਨ ਟੈਰੀਟਰੀ ਬਣਾਤਾ, ਇਹ ਵੀ ਸਾਡਾ 5 ਫਿੰਗਰਸ ਨੇ। ਸੋ ਸਾਡੀ ਜਿਹੜੀ ਟੈਰੀਟੋਰੀਅਲ ਇੰਟੈਗ੍ਰਿਟੀ ਐਂਡ ਸੋਵਰਨਿਟੀ ਇਹਦੇ ਨਾਲ ਜੁੜੀ ਹੋਈ ਹੈ, ਇਨਕਲੂਡਿੰਗ ਓਪਨਿੰਗ ਅਪ, ਇਹ ਕੋਟ ਅਨਕੋਟ ਹੈ, economic activities and supporting people's life and work at the border, indicating that China could attempt at building more border villages of its kind at joining the boundaries with Bhutan at Doklam and India across the line of actual control from Arunachal। ਹੁਣ ਇੰਡੀਆ ਨੂੰ ਸਮਝ ਆ ਗਈ ਕਿ ਉਹਨਾਂ ਨੇ ਸੋਵਰਨਿਟੀ, ਟੈਰੀਟੋਰੀਅਲ ਇੰਟੈਗ੍ਰਿਟੀ ਔਰ ਓਪਨਿੰਗ ਅਪ, ਉਹਨਾਂ ਨੇ ਕਿਹਾ ਜੀ ਪਿੰਡਾਂ 'ਚ, ਇਹਦਾ ਮਤਲਬ ਇਹ ਹੈ ਕਿ ਉਹ ਇਹਨਾਂ ਦੇ ਸਿਰ ਦੇ ਉੱਤੇ ਆ ਕੇ ਬਹਿ ਗਏ ਨੇ। ਔਰ ਇਸ ਸਾਰਿਆਂ ਨੂੰ ਜੋ ਮੈਸੇਜ ਚੀਨ ਨੇ ਦੇਣਾ ਚਾਹਿਆ, ਹੁਣ ਇਹਦਾ ਇੱਕ ਤਾਂ ਓਪਨਲੀ ਤਾਂ ਇਹ ਲਫ਼ਜ਼ ਇਹ ਹੀ ਨੇ, ਨਾਲ ਹੀ ਉਹਨਾਂ ਨੇ ਕਿਹਾ ਵੀ ਇਹਦੇ ਲਈ ਜਿੰਨੀਆਂ ਅਸੀਂ ਟ੍ਰੀਟੀਜ਼ ਔਰ ਦੂਸਰੀਆਂ ਸਾਈਨ ਕੀਤੀਆਂ ਹੋਈਆਂ ਨੇ, ਅਸੀਂ ਉਹਨਾਂ ਦੇ ਨਾਲ ਜਿਹੜੇ ਆ ਕਮਿਟਡ ਹੈ। ਹੁਣ ਇਹਦੇ 'ਚ ਇੰਡੀਆ ਨੂੰ ਇਹ ਫਿਕਰ ਹੋਇਆ ਕਿਉਂਕਿ ਚਾਈਨਾ ਪਾਕਿਸਤਾਨ ਇੱਕ 1963 ਦੇ ਵਿੱਚ ਐਗਰੀਮੈਂਟ ਹੋਇਆ ਸੀ, ਜਿਹੜਾ ਅਕਸਾਈ ਚਿਨ ਦਾ ਸ਼ਖਸਗਾਮ ਵੈਲੀ ਹੈ, ਇਹ ਪਾਕਿਸਤਾਨ ਦੇ ਕੋਲ ਸੀ। ਇਹ ਉਸ 1963 ਦੇ ਐਗਰੀਮੈਂਟ ਦੇ ਥੱਲੇ ਚਾਈਨਾ ਪਾਕਿਸਤਾਨ ਦੇ ਇਹ ਅਕਸਾਈ ਚਿਨ ਦਾ ਇਹ ਹਿੱਸਾ ਸ਼ਖਸਗਾਮ ਵੈਲੀ ਪਾਕਿਸਤਾਨ ਨੇ ਚਾਈਨਾ ਨੂੰ ਦਿੱਤੀ ਸੀ। ਕਿਉਂਕਿ ਜੇ ਅੱਜ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਇਹ ਪੋਸੀਬਲ ਹੋਇਆ ਤਾਂ ਇਹਦੀ ਬੈਕਗ੍ਰਾਉਂਡ ਤਾਂ ਇਹੀ ਹੈ, ਕਿਉਂਕਿ ਉਹਦੇ 'ਚ ਪਾਕਿਸਤਾਨ ਨੇ ਟੈਰੀਟਰੀ ਦਿੱਤੀ ਔਰ ਇੰਡੀਆ ਕਹਿੰਦਾ ਕਿਉਂਕਿ ਸਾਰਾ ਜੰਮੂ ਐਂਡ ਕਸ਼ਮੀਰ ਸਾਡਾ ਹੈ, ਅਕਸਾਈ ਚਿਨ ਵੀ ਸਾਡਾ ਹੈ, ਤੇ ਇਹ ਵੀ ਸਾਡੀ ਥਾਂ ਜਿਹੜੀ ਪਾਕਿਸਤਾਨ ਨੇ ਚੀਨ ਨੂੰ ਦਿੱਤੀ। ਪਰ ਚੀਨ ਨੇ ਇਹ ਕਾਨੂੰਨ ਪਾਸ ਕਰਕੇ ਜਿੱਥੇ ਪਾਕਿਸਤਾਨ ਨਾਲ ਆਪਣੀ ਜਿਹੜੀ ਹਿਸਟੋਰੀਕਲ ਸਾਂਝ ਹੈ ਉਸ ਨੂੰ ਵੀ ਮਜ਼ਬੂਤ ਕੀਤਾ, ਉੱਥੇ ਮੈਸੇਜ ਵੀ ਦਿੱਤਾ ਹੈ ਕਿ ਵੀ ਹੁਣ ਅਸੀਂ ਤੁਹਾਡੇ ਸਿਰ ਤੇ ਆ ਕੇ ਚੜ੍ਹ ਕੇ ਰਵਾਂਗੇ, ਇੱਥੇ ਅਸੀਂ ਬਾਰਡਰ ਡਿਵੈਲਪ ਵੀ ਕਰਾਂਗੇ, ਵਿਲੇजेस ਵੀ। ਔਰ ਠੀਕ ਜੋ ਚਾਈਨਾ ਨੇ ਮੈਸੇਜ ਦੇਣਾ ਚਾਹਿਆ ਇੰਡੀਆ ਦੀ, ਜੇ ਅਸੀਂ ਰੈਟਲਿੰਗ ਦੀ ਗੱਲ ਕਰੀਏ ਤੇ ਵਾਕਿਆ ਹੀ ਇੰਡੀਆ ਰੈਟਲ ਹੋਇਆ। ਔਰ ਉਹਨਾਂ ਨੇ ਅੱਜ ਉਹਨਾਂ ਦੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨੇ ਸਟੇਟਮੈਂਟ ਦਿੱਤੀ, ਡੋਂਟ ਯੂਜ਼ ਨਿਊ ਲਾਅ ਟੂ ਜਸਟੀਫਾਈ ਲਾਈਨ ਆਫ ਐਕਚੁਅਲ ਕੰਟਰੋਲ ਮੂਵਸ, ਇੰਡੀਆ ਟੈਲਸ ਚਾਈਨਾ, ਕਿ ਜੀ ਇਸ ਹੁਣ ਕਾਨੂੰਨ ਦੇ ਸਹਾਰੇ ਜੋ ਤੁਸੀਂ ਕਰ ਰਹੇ ਹੋ ਉਹਨੂੰ ਤੁਸੀਂ ਜਸਟੀਫਾਈ ਕਰਨ ਕਹਿਣਾ ਉਹ ਚਾਹੁੰਦੇ ਨੇ ਕਿ ਹੁਣ ਸਾਥੋਂ ਬਾਕੀ ਵੀ ਨਾ ਖੋਹ ਲਿਓ। ਔਰ ਉਹਨਾਂ ਨੇ ਕਿਹਾ ਜੀ ਜਿਹੜਾ ਨਿਊ ਬਾਉਂਡਰੀ ਲਾਅ ਬਣਿਆ ਇਹਨੂੰ ਤੁਸੀਂ ਇਹਦੇ ਲਈ ਯੂਜ਼ ਨਾ ਕਰਨਾ, ਕਿਉਂਕਿ ਇਹਦੇ ਨਾਲ ਸਾਡੇ ਤੇ ਵੀ ਜਿਹੜਾ ਇਹਦੇ ਤੇ ਬਹੁਤ ਮਾੜਾ ਅਸਰ ਹੋਏਗਾ। ਔਰ ਉਹਨਾਂ ਨੇ ਕਿਹਾ ਕਿ ਵੀ ਨਿਊ ਦਿੱਲੀ ਸੈਡ ਦਾ ਬੀਜਿੰਗ ਕੁਡ ਯੂਜ਼ ਇਟਸ ਨਿਊ ਲਾਅ that authorizes the state to combat any attempts on its land boundaries and to strengthen border defenses and infrastructure as a pretext to formalize the People Liberation Army troops' incursions into LAC and building infrastructure along the Indian territory since April 2020। ਹੁਣ ਇਹਨਾਂ ਨੂੰ ਵੀ ਪਤਾ ਨਹੀਂ, ਕਿਉਂਕਿ ਇਹਨਾਂ ਦਾ ਪ੍ਰਾਈਮ ਮਿਨਿਸਟਰ ਤੇ ਕਹਿ ਕੇ ਗਿਆ ਕਿ ਨਾ ਕੋਈ ਆਇਆ ਨਾ ਕੋਈ ਗਿਆ। ਹੁਣ ਇਹ ਕਹਿ ਰਹੇ ਨੇ ਜੀ ਤੁਹਾਡਾ ਲਾਅ ਜਿਹੜਾ ਤੁਸੀਂ ਬਣਾ ਦਿੱਤਾ ਹੈ ਇੰਟੈਗ੍ਰਿਟੀ ਦੀ, ਤੁਸੀਂ ਇਨਫਰਾਸਟ੍ਰਕਚਰ ਬਣਾਓਗੇ ਜਿਹੜੀਆਂ ਤੁਸੀਂ ਇਨਕਰਸ਼ਨਸ ਕੀਤੀਆਂ 2020 ਦੇ ਵਿੱਚ। ਪਰ ਤੁਹਾਡਾ ਪ੍ਰਾਈਮ ਮਿਨਿਸਟਰ ਦਾ ਉਹ ਕਹਿੰਦਾ ਜੀ ਨਾ ਕੋਈ ਆਇਆ ਨਾ ਕੋਈ ਗਿਆ। ਸੋ ਇਸ ਸਾਰੇ ਦੇ ਨਾਲ ਅਸੀਂ ਇਹ ਸਮਝਦੇ ਹਾਂ ਕਿ ਚੀਨ ਨੇ ਕਾਫੀ ਸਟਰੋਂਗ ਮੈਸੇਜ ਦਿੱਤਾ ਹੈ ਔਰ ਇਹ ਜਿਹੜਾ ਇਹਨਾਂ ਕੋਲ ਰੈਟਲ ਕਰਨ ਤੋਂ ਬਿਨਾਂ, ਮੂੰਹ 'ਚੋਂ ਝੱਗ ਸੁੱਟਣ ਤੋਂ ਬਿਨਾਂ ਜਾਂ ਇਸ ਕਿਸਮ ਦੇ ਜਿਹੜਾ ਆਪਣੇ ਲੋਕਾਂ ਨੂੰ ਖੁਸ਼ ਕਰਨ ਦੇ ਲਈ ਕੋਈ ਜੁਮਲੇ ਬੋਲਣ ਤੋਂ ਬਿਨਾਂ ਹੁਣ ਕੋਈ ਬਾਕੀ ਕੁਛ ਬਚਿਆ ਨਹੀਂ ਹੈ। ਅਜੇ ਚਾਈਨਾ ਨੇ ਹੋਰ ਵੀ ਇਹਨਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਸਬਕ ਦੇਣਾ ਤਾਂ ਕਿ ਇਹਨਾਂ ਦੀਆਂ ਨਸਲਾਂ ਵੀ ਯਾਦ ਰੱਖਣਗੀਆਂ ਕਿ ਗੁਆਂਢੀ ਦੇ ਨਾਲ ਜੇ ਮਾੜਾ ਕਰੋ ਤੇ ਫਿਰ ਉਹਦਾ ਕੀ ਭੋਗਣਾ ਪੈਂਦਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਤ ਤੋਂ ਬਾਅਦ।